चलो भाई ओ खैर आ जा बाहर बिस्मिल्लाह दी बरकत बड़ी गल है दी वारी भी आई ਧੌਣ ਚ ਵਾਲ ਕੱਢਦਾ ਕੱਢਦਾ ਗੁੱਠਾ ਭੰਨ ਦੇਣਾ ਮੇਰਾ ਉਹ ਜੱਟ ਬੰਦਾ ਲੋਹੇ ਦਾ ਜੱਟ ਆ ਗਲਤੀ ਗੁਲਤੀ ਨਾ ਕਿਤੇ ਸਾਡੇ ਜੰਮਿਆ ਇਹ ਆ ਮੇਰੇ ਨਾਲ ਚੱਲੇ ਆ ਚਿਮਹਰ ਤੇ ਬਣਾ ਇਹਨੂੰ ਐ ਕਰਕੇ ਇਹਦੀ ਦਿਹਾੜੀ ਬਣ ਜਾਏਗਾ ਨਹੀਂ ਆਪਾਂ ਚੱਕ ਲਿਆ ਕਰਨਾ 5000 ਪੱਕਾ ਲੋ ਜੀ ਇਧਰ ਗੇਟ ਖੜਾ ਹੋਈ ਜਾਂਦਾ ਵਾ ਕੋਈ ਵਾਲ ਛਾਲ ਵਿੰਗ ਵਾਲ ਕੱਢੀ ਆ ਹੁਣ ਕਰੋ ਚੈੱਕ ਇਹਦਾ ਸਹੀ ਰੰਗ ਸੀਲਿੰਗ ਦਾ ਥੋੜਾ ਜਿਹਾ ਕੰਮ ਰੁਕਿਆ ਸੀ ਪੈਲਿੰਗ ਸ਼ੈਲਿੰਗ ਅੱਜ ਆਈ ਆ ਵਾਧੂ ਕਿਸਮ ਦੀ ਤੇ ਪੈਲਿੰਗ ਆ ਗਈ ਹੁਣ ਇੰਚੀ ਬਾਈ ਇੰਚੀ ਦੀ ਥੋੜਾ ਬਹੁਤਾ ਕਿਤੇ ਨਾ ਕਿਤੇ ਫਰਕ ਆ ਰਿਹਾ ਵਾ ਗੁਲਾਈ 'ਚ ਤੇ ਉਹ ਐਲ ਪੱਟੀ ਕੱਢੇਗੀ ਨਾਲ ਇਧਰ ਮੈਂ ਕਿਹਾ ਤੁਹਾਨੂੰ ਗੇਟ ਲੱਗਾ ਵਿਖਾ ਦਈਏ ਬਾਹਰੋਂ ਗੇਟ ਗਿਆ ਜੀ ਮਾਸ਼ਾਅੱਲਾ ਲੱਗ ਤੇ ਆ ਸਪੋਰਟਾਂ ਵਗੈਰਾ ਥੋੜੀਆਂ ਖੜੀਆਂ ਕੀਤੀਆਂ अस्सलाम वालेकुम जी की हाल चाल है उम्मीद करते हैं वधिया होवोगे वेलकम है जी तुहाडे अपने डेरे वाले दे व्लॉग च ते अज दा व्लॉग करदे हां स्टार्ट ते दिखाउने आ तुहानू अपनी रूटीन कि अपना दिन किहो जिहा गुजरदा ते आपां की करदे हां व्लॉग देखियो पूरा इंशाल्लाह तुहानू अच्छा लगेगा तुहानू आऊगा मज़ा मैं कहा व्लॉग शुरू कर लीए ते तुहानू अज दी रूटीन दिखा दईए कि आपां की करदे हां ते की बनना अज जरा दिन होएगा डिफरेंट अपना ਤੇ ਕਿਉਂਕਿ ਅੱਜ ਲੱਗਣ ਲੱਗਾ ਜੀ ਆਪਣਾ ਗੇਟ ਕੱਲ ਕੰਮ ਸ਼ਾਮ ਜਿਹੜੇ ਆਪਣੇ ਕਾਫੀ ਨਿਬੜ ਗਿਆ ਸੀ ਇੱਧਰ ਮੇਰੇ ਨਾਲ ਫਿਰਦਾ ਜੀ ਜੱਟੂ ਜੱਟ ਸਾਹਿਬ ਸੁਣਾਓ ਕੀ ਹਾਲ ਚਾਲ ਆ ਠੀਕ ਹੋ ਮਾਸ਼ਾਅੱਲਾ ਜੱਟੂ ਮਾੜੀ ਮਾੜੀ ਹੋਸ਼ ਹੌਲੀ ਹੌਲੀ ਫੜਦਾ ਪਿਆ ਵਾ ਜਿੱਦਾਂ ਜਿੱਦਾਂ ਧੁੱਪ ਨਿਕਲਦੀ ਨਾ ਤੇ ਜੱਟੂ ਹੋਸ਼ ਫੜਦਾ ਜਾਂਦਾ ਵਾ ਜਿੱਦਾਂ ਜਿੱਦਾਂ ਉੱਠਦਾ ਥੋੜਾ ਜਿਹਾ ਕੰਮ ਹੁੰਦਾ ਖਰਾਬ ਇਹ ਬਾਅਦ ਚ ਛੱਡ ਦੇਵੀਂ ਪਹਿਲਾਂ ਬੱਚਿਆਂ ਦਾ ਵੇਖ ਲਈਏ ਇਹਨਾਂ ਨੇ ਨਾ ਸਾਰੀਆਂ ਨੇ ਉੱਧਰ ਜਾਣਾ ਭੱਜ ਕੇ ਪਤਾ ਇਹਨਾਂ ਨੂੰ ਛੱਡ ਦੇ ਇਹਨਾਂ ਨੂੰ ਕੱਢ ਇੱਥੋਂ ਬਾਹਰ ਕਿਉਂ ਵੀ ਜੱਟੂ ਇਹਨਾਂ ਨੂੰ ਕੱਢ ਕੇ ਨਾ ਤੋਰ ਆਇਆ ਇਹਨੂੰ ਇਹ ਬਹੁਤ ਰੌਲਾ ਪਾਉਣਗੀਆਂ ਹੁਣ ਚਲੋ ਆ ਜਾਓ ਪਾਸੇ ਆ ਇਹਨਾਂ ਤੋਰ ਕੇ ਆ ਚਲੋ ਭਾਈ ਬਸ ਚਲੋ ਆ ਵੀ ਛੱਡਤੇ ਆ ਸਾਰੇ ਕੱਢਦੇ ਇਹ ਵੀ ਕੱਢ ਦੇ ਆ ਖੈਰ ਤੇਰੇ ਵਾਲਾ ਭਲਵਾਨ ਨਾ ਇਹ ਕੀ ਬਾਤ ਆ ਆ ਭਲਵਾਨ ਆ ਜੀ ਜੱਟੂ ਵਾਲਾ ਇਹ ਇੱਕ ਅੱਖੋਂ ਕਾਣਾ ਆ ਇਹ ਹੁਣ ਪੁਰਲੀਆ ਖਰਾਬ ਨਾ ਇਹਦੀ ਬਹੁਤ ਨਹੀਂ ਛੱਡਣਾ ਅੱਛਾ ਆ ਖੋਲਦੇ ਜੱਟੂ ਤੇ ਇਹਨਾਂ ਨੂੰ ਬਾਹਰ ਪਰਲੇ ਪਾਸੇ ਨੂੰ ਕੱਢਣਾ ਠੀਕ ਆ ਉਰੇ ਨਾ ਹੋਣ ਇਹ ਇਹਨਾਂ ਨੇ ਬੱਚਿਆਂ ਨੂੰ ਮਾਰਨਾ ਵਾ ਜਲਦੀ ਕਰ ਜਲਦੀ ਤੋਰ ਕੇ ਵੀਰ ਦੀਆਂ ਵੀ ਬਹੁਤ ਅੱਗੋਂ ਇਹ ਚਲ ਇੱਧਰ ਫਿਰਦੇ ਪਿਆ ਬੱਚੇ ਦਾਣੇ ਦੂਣੇ ਵਿੱਚ ਸਿੱਟੇ ਹੋਏ ਆ ਤੇ ਮੈਂ ਕਿਹਾ ਵੀ ਇੱਧਰ ਇਹਨਾਂ ਦੇ ਦੁਆਲੇ ਨਾ ਕਿਤੇ ਹੋ ਜਾਣਾ ਆ ਕੇ ਉਹ ਖੈਰ ਆ ਜਾ ਬਾਹਰ ਆ ਵੀ ਚੱਕ ਦੇ ਅੱਛਾ ਚਲੋ ਬਈ ਚੱਲ ਵੀ ਫਿਰ ਆ ਜਾ ਚੱਲ ਲੋ ਜੀ ਥਾਂ ਬਣ ਗਿਆ ਇੱਧਰੋਂ ਕੱਲ ਲੱਗ ਗਿਆ ਸੀ ਪੱਥਰ ਇੱਥੋਂ ਤੱਕ ਤੇ ਅੱਜ ਅਗਲਾ ਤਾਂ ਛੱਡਿਆ ਸੀ ਆਪਾਂ ਕਿ ਆਹ ਥਾਂ ਜਿਹੜਾ ਬਣਾਉਣਾ ਸੀ ਕਿਉਂਕਿ ਇਹਦੇ ਵਿੱਚ ਲੱਗਣਾ ਪਿਲਰ ਜਿਹੜਾ ਗੇਟ ਵਾਲਾ ਪਿਲਰ ਹੈ ਨਾ ਲੋਹੇ ਦਾ ਉਹ ਲੱਗਣਾ ਇਸ ਕਰਕੇ ਆਹ ਥਾਂ ਛੱਡ ਲਿਆ ਕਿਉਂਕਿ ਅਸੀਂ ਕਿਹਾ ਮੁੜ ਕੇ ਇੱਥੇ ਨਵਾਂ ਕੰਮ ਹੋਊਗਾ ਤੇ ਇਸ ਕਰਕੇ ਪਹਿਲਾਂ ਆਬੂ ਗੇਟ ਲੱਗੂਗਾ ਅੱਜ ਅੱਛਾ ਗੇਟ ਲਾ ਕੇ ਤੇ ਉਸ ਤੋਂ ਬਾਅਦ ਪੱਥਰ ਲੱਗਣਾ ਹੈ ਲੋ ਜੀ ਆਹ ਰਾਤ ਨੂੰ ਕੱਢਤਾ ਸੀ ਮੈਨੂੰ ਲੱਗਦਾ ਥੋੜਾ ਜਿਹਾ ਹੋਰ ਉੱਚਾ ਹੋ ਗਿਆ ਇਹ ਨੀਵਾਂ ਕਰਨਾ ਪੈਣਾ ਹੋਰ ਥੋੜਾ ਜਿਹਾ ਬਿਸਮਿल्लाह ਦੀ ਬਰਕਤ ਬੜੀ ਗੱਲ ਹੈ ਦੀ ਵਾਰੀ ਵੀ ਆਈ ਮੀਂਹ ਨੇਰੀਆਂ ਸਾਰਾ ਕੁਝ ਤੋਂ ਬਾਅਦ फाइनली चुक लिया है क्यों फाकिया कि फाकिया तू आना ही तो मुकदरा छोड़ा ही है नहीं हटा गया कि जगाड़ हल्का लग गया वा हुण अस्तर वजूगा जो लगेगा ते लो जी बिस्मिल्लाह हो गई अल्लाह खैर करे अपनी धौण दे विचों हले तक वाल नहीं निकलिया राती मैं समाने नूं कहा मेरी धौण चों वाल कढ दे मैं सुनिया भी वाल कढदा उहने अंगूठा मरोड़ता ऐ करके ते ओह हुण धौण भी दुखी जांदी ते नाल अंगूठा भी दुखी जांदा वा चलो जी चलो एक पल्ला यार रौला ਜਿਹੜਾ ਹੈਗਾ ਉਹ ਧੌਣ ਵਾਲਾ ਹੀ ਹੈ ਤੁਸੀਂ ਮੈਂ ਜਿੱਦਾਂ ਨੂੰ ਮਰਜ਼ੀ ਧੱਕੇ ਮਾਰਦਾ ਰਹੇ ਮੇਰੀ ਧੌਣ ਨਹੀਂ ਮੁੜਦੀ ਕੌਣ ਆ ਗਿਆ ਅੱਛਾ ਮੈਂ ਹਿਸਾਬ ਲਾਇਆ ਵੀ ਸ਼ੈਤਾਨ ਦਾ ਨਾਂ ਲਓ ਸ਼ੈਤਾਨ ਹਾਜ਼ਰ ਉੱਤੋਂ ਕਹਿੰਦੇ ਆ ਵੀ ਇਦਾਂ ਦਾ ਬੰਦਾ ਮਰਦਾ ਵੀ ਛੇਤੀ ਨਹੀਂ ਹੁੰਦਾ ਪਹਿਲੀ ਗੱਲ ਤੇ ਗੁੱਡ ਮਾਰਨਿੰਗ ਦੂਜੀ ਗੱਲ ਇਹ ਆ ਵੀ ਆਇਆ ਕਿੱਧਰ ਆ ਉਹ ਵੀ ਲਿਬੜਿਆ ਹੋਇਆ ਪੱਠਿਆਂ ਵਾਲੇ ਰੂਪ 'ਚ ਯਾਰ ਹਮ ਬੜਾ ਕੇ ਰਾਸਤਾ ਆਪਣਾ ਪਹਿਲੀ ਗੱਲ ਤਾਂ ਤੂੰ ਨਾ ਇੱਥੇ ਬਸ ਨਾ ਉਹਦੇ ਕਹਿਣਾ ਕੰਨ ਫੜ ਲੈ ਕਿਹੜੀ ਖੁਸ਼ੀ 'ਚ ਰਾਤੀ ਜਿਹੜਾ ਮੇਰਾ ਵਾਲ ਕੱਢਿਆ ਤੂੰ ਉਹ ਵਾਲ ਨਿਕਲਿਆ ਨਹੀਂ ਮੇਰਾ ਅੰਗੂਠਾ ਦੁਖੀ ਜਾਂਦਾ ਵਾਲ ਕਿਉਂ ਨਹੀਂ ਨਿਕਲਿਆ ਇਹਨੇ ਭਾਈ ਰਾਤੀ ਨਾ ਇਹ ਹਕੀਮ ਬਣਿਆ ਸੀ ਇਹਨੇ ਕਿਹਾ ਜੀ ਅੰਗੂਠਾ ਤੇਰਾ ਮੈਂ ਨੱਪਣਾ ਤੇ ਤੇਰਾ ਵਾਲ ਨਿਕਲ ਜਾਣਾ
ਉਸ ਟਾਈਮ ਤੇ ਮੈਨੂੰ ਲੱਗਾ ਵੀ ਕੁਝ ਹੋ ਰਿਹਾ। ਹੁਣ ਮੇਰਾ ਅੰਗੂਠਾ ਵੀ ਦੁਖੀ ਜਾਂਦਾ, ਹੁਣ ਮੇਰੀ ਧੌਣ ਵੀ ਸਿੱਧੀ ਨਹੀਂ ਹੁੰਦੀ ਪਈ ਯਾਰ ਕਿਹੜੀ ਕਿੱਧਰ ਨੂੰ ਹੁਣ ਜਿਵੇਂ ਦੱਸ ਹਵਾ ਆ ਠੀਕ ਆ। ਅੱਛਾ ਜਦੋਂ ਬਾਬੇ ਤੂੰ ਆਇਆ ਸਵੇਰੇ ਆ ਹੁਣੇ ਤੂੰ ਆ ਕੇ ਮੈਨੂੰ ਆਪ ਕਿਹਾ ਨਾ, ਮੈਂ ਉੱਥੇ ਬੈਠਾ ਸੀ, ਇਹਨੇ ਮੈਨੂੰ ਕਿਹਾ ਚੌਰੀ ਸਲਾਮ ਹੋਵੇ ਤੇ ਮੈਂ ਐ ਕੀਤਾ ਜੀ, ਮੈਂ ਕਿਹਾ ਧੌਣ 'ਚ ਵੜ ਪਿਆ, ਮੈਂ ਕਿਹਾ ਹਾਂਜੀ ਯਾਰ ਸੈਮ ਆ ਫੋਨ ਫੜ ਇਹਦੇ ਕੋਈ ਕਿੱਡਾ ਕੁ ਮਸਲਾ, ਇਹ ਵਾਲ ਕਢਾਵੇ ਤੇ ਫੇਰ ਉਹ ਮੇਰਾ ਅੰਗੂਠਾ ਦੁਖਣ ਲੱਗ ਪੈਂਦਾ ਯਾਰ ਬੂਟਾ ਕੱਢਣਾ ਪੈਣਾ ਹੈ। ਮੇਰੀ ਗੱਲ ਸੁਣ ਥੋੜੀ ਜਿਹੀ, ਮੈਂ ਕਹਾ ਇਹਨੂੰ ਪਹਿਲੇ ਦੱਸਿਆ ਵਾਲ ਕਢਾਉਣਾ ਥੋੜੀ ਜਿਹੀ ਬਰਦਾਸ਼ਤ ਕਰਨੀ, ਉਹ ਇਹਦੇ ਕੋਲ ਹੁੰਦੀ ਨਹੀਂ ਉਹ ਯਾਰ ਇਹਨੇ ਧੌਣ 'ਚ ਵਾਲ ਕੱਢਦਾ ਕੱਢਦਾ ਅੰਗੂਠਾ ਭੰਨ ਦੇਣਾ ਮੇਰਾ। ਜੱਟ ਬੰਦਾ ਕਿਤੇ ਯਾਰ ਤੇਰਾ ਉਹ ਜੱਟ ਬੰਦਾ ਲੋਹੇ ਦਾ ਜੱਟ ਆ। ਗਲਤੀ ਨਾ ਕਿਤੇ ਸਾਡੇ ਜੰਮਿਆ ਇਹਦੇ ਲੱਛਣ ਹੀ ਨਹੀਂ ਸਾਡੇ ਵਾਲੇ। ਨਹੀਂ ਮੈਨੂੰ ਤਾਂ ਗੱਲ ਦੱਸੇ ਵੀ ਲੋਹੇ ਦਾ ਜੱਟ ਆ। ਯਾਰ ਲੋਹੇ ਦਾ ਨਹੀਂ ਜੱਟ ਵੈਸੇ ਮਜ਼ਬੂਤ ਹੁੰਦੇ ਆ ਬਜਰੀ ਤੁਸੀਂ ਮੈਨੂੰ ਲੱਗਦਾ ਵੈਸੇ ਪੱਕੀ ਤੋਂ ਚੱਕ ਲਿਆ ਕਿਸੇ ਦੀ। ਉਹ ਖੁਦ ਖੁਦਾ ਦਾ ਖੌਫ ਕਾ ਬਜਰੀ ਇਹ ਚੱਲੀ ਪੱਕੀ ਨਹੀਂ ਵਾਲੀ ਆ ਇਹ। ਕਿਹੜੀ ਪੱਕੀ ਦੇ ਪਈ ਸੀ? ਇਹ ਜਿਹੜੇ ਵੀ ਆ ਪਰ ਦੁਕਾਨ ਤੇ ਇਦਾਂ ਦੀ ਨਹੀਂ ਹੁੰਦੀ। ਤੂੰ ਵੀ ਮਿਲਾ ਚੱਕਦਾ ਰਿਹਾ ਪੱਕੀ ਤੋਂ। ਤੇ ਹੋਰ ਮੇਰੀ ਗੱਲ ਸੁਣ, ਅਸੀਂ ਬਜਰੀ ਚਾਹੀਦੀ ਸਾਨੂੰ ਬਜਰੀ ਚਾਹੀਦੀ, ਸਾਨੂੰ ਭਾਵੇਂ ਪੱਕੀ ਦੇ ਹੋਵੇ ਭਾਵੇਂ ਤਾਜ ਮਹਿਲ ਦੀ ਹੋਵੇ, ਸਾਡੀ ਸਿਹਤ ਤੇ ਕਿਸਰਾ। ਸੀਮੈਂਟ ਵੀ ਖਰਾਬ ਕਰ ਲਿਆ। ਸੀਮੈਂਟ ਅਸੀਂ ਖਰਾਬ ਹੀ ਇਸਤੇਮਾਲ ਕਰਨਾ ਹੈ, ਪਿੱਲਰ ਭਰਨੇ ਆ। ਹਾਂ ਬੈਸਟ ਆ ਬੰਦਾ ਆਇਆ ਜਿਹੜਾ ਨਾ ਨਹੀਂ ਪੂਰਾ ਡਿਫੈਂਡ ਕਰ ਰਿਹਾ। ਕੰਮ ਤੁਸੀਂ ਮੇਨ ਕਰਨਾ ਫਿਰ ਸੀਮੈਂਟ ਉੱਚ ਖਰਾਬ ਆ ਭਾਈ ਜੀ ਇਸ ਘਰ ਦੇ ਵਿੱਚ ਐਸਾ ਕੋਈ ਕੰਮ ਹਾਲੇ ਤਾਈਂ ਹੋਇਆ ਹੀ ਨਹੀਂ ਜਿਹੜਾ ਮੇਨ ਨਾ ਹੋਵੇ, ਜਿਹੜਾ ਕਹਿੰਦਾ ਹੋਵੇ ਆ ਨਾ ਕਰੋ ਸਰ ਜਾਣਾ। ਯਾਰ ਮੇਰੀ ਗੱਲ ਸੁਣ ਨਾ, ਆ ਮਿਸਾਲ ਤੌਰ ਤੇ ਆਪਾਂ ਨਿੱਕਾ ਮੋਟਾ ਕਿਤੇ ਕੰਮ ਕੀਤਾ ਤੇ ਸੀਮੈਂਟ ਚੱਲ ਜਾਂਦਾ, ਉਹ ਗੇੜ ਨੇਰੀ ਉੜ ਮੁੜ ਕੇ ਆ 1.5 ਕਰੋੜ ਰੁਪਇਆ ਲਾਇਆ, ਉਹ ਡਿੱਗ ਪਿਆ ਫਾਇਦਾ। ਪਹਿਲੀ ਗੱਲ ਤਾਂ ਪੈਸੇ ਘੱਟ ਕਰ, ਕਿਉਂਕਿ ਗਾਲ ਬੜੀ ਆਉਣੀ ਥੱਲੇ, ਲੋਕਾਂ ਨੇ ਕਹਿਣਾ 1.5 ਕਰੋੜ ਲੱਗਾ, ਕਹਿੰਦੇ ਸਾਨੂੰ 1.5 ਕਰੋੜ ਵਿਖਾਓ ਪਹਿਲਾਂ। ਯਾਰ ਲੱਗਾ ਤੇ ਨਹੀਂ ਕਹਿ, ਉਹ ਦਿਲ ਨੂੰ ਤਸੱਲੀ ਨਹੀਂ ਦੇਣ ਦੇ। ਉਹ ਥੋੜੇ ਕਹਿ ਨਾ ਤਸੱਲੀ ਹੋਵੇ, ਤੂੰ ਕਹਿ ਹੀ ਇਹਨੇ ਦਿੱਤੇ ਮੇਰਾ, ਤਸੱਲੀ ਤੂੰ ਹੋਵੇ 1.5 ਕਰੋੜ ਕਹਿੰਦਾ, ਮੇਰਾ ਜੀ ਕੀਤਾ ਹੁਣੇ ਹੀ ਮਿਸਤਰੀਆਂ ਕਹਾਂ ਜਾਓ ਘਰ ਨੂੰ 1.5 ਕਰੋੜ ਲੱਗ ਗਿਆ। ਇਹ ਦਿਲ ਨੂੰ ਤਸੱਲੀ ਹੋਵੇ ਹਾਂ ਤੇ ਜਿਹੜੇ ਸਾਡੇ ਤੇ ਸੜਨ ਵਾਲੇ ਆ ਉਹਨਾਂ ਨੂੰ ਸੜ ਪਵੇ। ਨਹੀਂ ਉਹ ਗੱਲ ਤਾਂ ਸਹੀ ਆ, ਉਹ ਚੜੇ ਨਾ ਧੁਨੀ ਦੀ ਤਾਂ 1.5 ਕਰੋੜ ਲੱਗਾ, 1.5 ਕਰੋੜ ਲੱਗਾ। ਗੈਸ ਆਵੇ ਤਾਂ ਹੀ ਸੰਗਦੇ ਵੱਜੇ। ਇਹਦਾ ਫੜ ਲਾ ਫੋਨ, ਆਪਾਂ ਵਾਲ ਕੱਢਦੇ ਆ ਚੈੱਕ ਕਰ। ਤੂੰ ਰਹਿਣ ਦੇ, ਇਹ ਸਾਨੂੰ ਚਾਹੀਦਾ। ਉਹ ਤੁਹਾਨੂੰ ਤੇ ਹਲੇ ਘਰ ਬਣਦਾ ਪਿਆ। ਯਾਰ ਕੁਝ ਨਹੀਂ ਹੁੰਦਾ। ਉਹਦੀ ਗੱਲ ਸੁਣ ਕੇ ਮਿਸਤਰੀ ਲੱਗੇ ਆ। ਆਪਾਂ ਲੈ ਬੰਦਿਆ ਉਹ ਚੌਂਕ ਤੋਂ ਭਾਗ ਕੇ ਕੋਈ ਐਂ ਕਰਾ ਕੇ ਬਹੁਤ ਲੈ ਲੈਣੇ ਐਂ ਕਰਾ ਕੇ। ਸਾਰਾ ਦਿਨ ਮੋਬਾਈਲ ਲੈ ਕੇ ਐਂ ਕੀਤੀ ਜਾਂਦੇ, ਆਪਾਂ ਨੂੰ ਬਾਏ ਪਾਇਆ ਕੁਝ ਵੀ ਨਹੀਂ ਲੱਗਦਾ। ਆ ਮੇਰੇ ਨਾਲ ਚੱਲੇ ਆ ਚੀਮੇ ਹਰ ਤੇ ਬਣਾ ਇਹਨੂੰ ਐਂ ਕਰਕੇ, ਇਹਦੀ ਦਿਹਾੜੀ ਬਣ ਜਾਏਗਾ। ਨਹੀਂ ਆਪਾਂ ਚੱਕ ਲਿਆ ਕਰਨਾ 5000 ਪੱਕਾ। ਆਓ ਅੱਛਾ ਆਪਸ ਦੀ ਗੱਲ ਸੁਣ, 5000 ਪੱਕਾ ਐ ਕਹਿੰਦਾ ਲੰਘਣਾ ਉੱਥੋਂ ਤੂੰ ਤੇ ਤੇਰੇ ਤਾਏ ਨੇ, ਜਿਨ੍ਹਾਂ ਨੇ ਉਹਦੇ ਕਹਿਣਾ ਕੋਈ ਕਦੇ ਫਤਰਾਨਾ ਵੀ ਨਹੀਂ ਦਿੱਤਾ ਛੇਤੀ। ਮੇਰੀ ਸੁਣ ਲੈ ਗੱਲ, ਤੂੰ ਉਹ ਵੀ ਕਿਸ਼ਤਾਂ ਕਰ ਲੈਂਦੇ ਆ। ਮਿਸਤਰੀਆ ਗੱਲ ਸੁਣ ਲੈ ਮੇਰੀ, ਇਹਨੇ ਕਾਰ ਨਾ ਸਾਡੇ ਨਾਲ ਕਮਾਦ ਲਗਾ ਉਹਦੇ ਮਗਰ ਖੜੀ ਕਰ ਦਿਆ ਕਰਨੀ। ਉੱਥੋਂ ਪਾਇਆ ਕਰਨੇ ਕੱਚਾ ਕੁੱਛਾ ਜਾ ਕੇ ਉੱਥੇ ਬਹਿ ਜਾ ਕਰਨਾ ਐਂ ਕਰ ਮੋੜ ਦੇ। ਹਕੀਕਤ ਸਾਰੀਆਂ ਜਗ੍ਹਾ ਦੇ ਪਤਾ ਵਾ, ਕੱਪੜੇ ਵੀ ਜਦੋਂ ਨਾ ਹੋਣ ਫਿਰ ਪਾਉਣੇ ਪੈਂਦੇ, ਕਰਨੇ ਪੈਂਦੇ, ਕਮਾਣੇ ਪੈਂਦੇ ਭਰਾਵਾ। ਕੰਮ ਚੱਲਿਆ ਨਾ ਵਾਹ ਕੱਢ ਦਿੱਤਾ ਵਾਲ ਦਾ। ਓ ਯਾਰ ਅੱਬੂ ਵਾਲ ਕਾਹਦਾ ਕੱਢਿਆ ਇਹਨੇ? ਵਾਲੇ ਨੇ ਕੱਢਿਆ, ਨਾਲ ਮੇਰਾ ਅੰਗੂਠਾ ਦਿਖਾਤਾ। ਗੱਲ ਸੁਣ ਲੈ, ਜਿਹੜਾ ਕੀੜਾ ਇਹਦੇ ਆ ਉਹ ਨਹੀਂ ਮੁੱਕਣਾ, ਉਧਰ ਗੋਲੀਆਂ ਦਵਾਈਆਂ ਵਾਲਾ ਨਹੀਂਗਾ ਇਹਦੇ ਤੇ ਚੰਡਾ ਵਾਲਾ ਕੀੜਾ। ਕੋਈ ਝੁੱਟੀ ਲਾਓ ਇਹਦੇ 4 ਦਿਨ ਕਮਾਓ। ਲਓ ਜੀ ਹੋ ਗਿਆ ਕੰਮ ਸ਼ੁਰੂ ਇੱਧਰ ਵੀ। ਆ ਕਰਤਾ ਧਰਤਾ ਆ ਗਿਆ ਭਾਈ ਗੇਟ ਦਾ, ਜਿਹਨੇ ਗੇਟ ਬਣਾਇਆ। ਜੇ ਤੁਸੀਂ ਗੇਟ ਨੂੰ ਏਦਾਂ ਲਾਇਆ ਗੇਟ ਇਹਦੇ ਕੋ ਗਲਤ ਬਣ ਗਿਆ ਹੁਣ, ਤੇ ਹੁਣ ਇਹਨੇ ਕਹਿਣਾ ਲਾਉਣ ਵਾਲੇ ਗਲਤ। ਕਰਨਾ ਇਹਨੇ ਇਦਾਂ ਹੀ ਆ। ਹਾਂ ਹਾਂ ਦੇਖੀ ਜਾਏ ਤੂੰ ਇਹਦੇ ਨੁਕਸ ਕੱਢਦਾ ਹੈ ਹੁਣ ਇਹ ਸ਼ਾਮ ਦੀ ਜਿਹੜਾ ਨਹੀਂ ਮੈਂ ਲਾਈ ਕਿਤੇ। ਗੇਟ ਜਿਹੜਾ ਨਾ ਉਹ ਘੰਟੇ ਡੇਢ ਚ ਲੱਗਣਾ ਚਾਹੀਦਾ। ਅੱਲਾ ਨੇ ਲਾਉਣਾ, ਅਸੀਂ ਥੋੜੀ ਲਾਉਣਾ ਭਰਾਵਾ। ਨਹੀਂ ਇਹ ਬਣਾਉਣ ਵਾਲਿਆਂ ਦਾ ਵੀ ਹੱਥ ਹੁੰਦਾ ਨਾ। ਦਾਈ ਹੋਈ ਤੇ ਭਾਈ ਇਹ ਲੱਗ ਐਂਡ ਤੇ ਤੂੰ ਕਹਿ ਦੇਵੇਂ ਇਹ ਜੀ ਮਿਸਤਰੀ ਜੀ ਛੁੱਟੀ ਹੋਈ ਨਾ, ਉਹਦੇ ਚ ਰੌਲਾ ਪੋਤਾ। ਹੈਲੋ, ਇਹ ਭਾਵੇਂ ਪਹਿਲਾਂ ਕਵੇ ਅੱਬੂ, ਇਹ ਭਾਵੇਂ ਕਵੇ ਮੈਂ ਪਹਿਲੇ ਮਿਸਤਰੀਆਂ ਦੇ ਹਿਸਾਬ ਨਾਲ ਬਣਾਇਆ ਸੀ। ਆਹੋ ਇਹ ਵੀ ਹੋ ਸਕਦਾ ਹੈ। ਉੱਤੇ ਬਾਰਿਸ਼ ਵੀ ਹੋਈ ਸੀ, ਇਹ ਕਿਹਾ ਫਾਕਿਆ ਤੇਰੇ ਹਿਸਾਬ ਦਾ ਮੈਂ ਬਣਾਇਆ ਹੀ ਨਹੀਂ ਯਾਰ। ਨੁਕਸ ਨਿਕਲਿਆ ਤੇ ਇਹ ਪੁੱਛੀ ਬਾਰਿਸ਼ ਹੋਈ ਸੀ ਭਾਈ ਹੋਈ ਸੀ। ਉਹ ਨਾਈ ਵਾਲੀ ਗੱਲ, ਹਾਂ ਵੀ ਜੇ ਢੋਲ ਮਾਰਿਆ ਤੇ ਚੌਲ ਜੇ ਨਗਾ ਤੁਸੀਂ ਛੱਡਦਾ ਨਾ ਪਟਾਕਾ ਇੱਥੇ ਤੇ ਦੇਖ ਖਰਾਬ ਹੋ ਗਈ ਤੇ ਮੈਂ ਜ਼ਿੰਮੇਦਾਰ ਕੋਈ ਨਹੀਂ। ਚੌਲ ਤਾਂ ਪਹਿਲੇ ਖਰਾਬ ਕਰ ਲਏ ਸੀ, ਪਤਾ ਨਹੀਂ ਹੁਣ ਬਰਾਤ ਦੇ ਕਿਸੇ ਨੇ ਕਿਸੇ ਸ਼ੈਤਾਨੀ ਕਰਨੀ ਪਟਾਕਾ ਛੱਡਦਾ ਕਿ ਢੋਲ ਵੀ ਜਾਣਾ। ਅਖੀਰੀ ਨਾਈ ਨਿਗਾਹ ਰਿਹਾ ਇੱਕ ਮੇਰੇ ਲਗਾ ਆਇਆ ਬਹੁਤਾ ਤੇਜ਼ ਨੇ ਛੱਡਤਾ। ਉਹ ਆਇਆ ਦਸਤੀ ਨੇ ਚੱਕ ਕੇ ਮਾਰੀ ਪਰਾਤ ਨੇ ਗੱਲ ਆ ਬੇੜੀ ਬਾਤੀ ਚੌਲਾਂ ਦੀ। ਤਾਂ ਮੈਂ ਪਹਿਲਾਂ ਮੈਂ ਦੱਸਿਆ ਪਹਿਲੇ ਕਹਿੰਦਾ ਕੋਈ ਬੰਦਾ ਗੋਲਾ ਨਾ ਚਲਾਵੇ, ਆ ਹੋਏ ਪਿਆ ਖਰਾਬ।
ਉਹਨੇ ਭਾਈ ਪਹਿਲੇ ਵਿੱਚ ਨੇ ਹਿਸਾਬ ਨਾਲ ਬਣਾਇਆ, ਉੱਤੋਂ ਤੁਸੀਂ ਮੀਂਹ ਪਵਾਇਆ, ਤੁਸੀਂ ਤਾਂ ਕੰਮ ਹੀ ਦੋਹਰਾ ਕਰਾ ਲਿਆ। ਕੰਮ ਦੋਰਾ ਕਰਾਤਾ ਤੇ ਕੰਮ ਖਰਾਬ ਹੋ ਗਿਆ। ਕੰਮ ਹੋ ਗਿਆ ਖਰਾਬ। ਲੋ ਜੀ ਅੱਜ ਗੇਟ ਲੱਗੇਗਾ, ਨਹੀਂ ਤਾਂ ਸਲੀਮ ਇੱਥੇ ਹੀ ਅੱਜ, ਕਿਉਂਕਿ ਜਿਹਨੂੰ ਇਹ ਫੋਨ ਕਰਕੇ ਵਾਅਦੇ ਕਰਦਾ ਨਾ ਚੌਰੀ ਮੈਂ ਹੁੰਨਾ, ਇਹ ਅੱਜ ਨਾ ਜਾਂਦਾ ਹੋਇਆ। ਇਹ ਕਹਿੰਦਾ ਨਿੱਕੇ ਨਿੱਕੇ ਬਾਂਸ ਹੁੰਦੇ ਆ, ਅੰਦਰ ਬਾਹਰ ਲੈ ਕੇ ਚਲੋ, ਅੰਦਰ ਬਾਹਰ। ਅੰਦਰ ਬਾਰੇ ਖੋਰ ਆ ਰਿਹਾ, ਹੋਰ ਦੱਸ ਤੂੰ। ਨਹੀਂ ਇਹ ਲੈ ਜਾ ਅੰਦਰ ਬਾਹਰ। ਲੋ ਜੀ ਖੜਾ ਕਰਤਾ ਗੇਟ ਇੱਧਰ ਤੇ ਪੈਪ ਸ਼ੈਪ ਲਾਤੇ ਨਾਲ, ਜਿਹੜੀਆਂ ਸਪੋਰਟਾਂ ਲਾਉਣੀਆਂ ਸੀ। ਕਿਸੇ ਬੰਦੀਆਂ ਹੁਣ ਗੱਲਾਂ ਸੁਣਨ ਵਾਲੀਆਂ ਹੋਣੀਆਂ ਜਦੋਂ ਗੇਟ ਲਾਉਂਦੇ ਪਏ ਇਹ, ਇੱਕ ਦੂਜੇ ਦੀ ਸਲਾਹ। ਮੈਂ ਸਿਰਫ ਸਲਾਹ ਸੁਣ ਰਿਹਾ ਤੁਹਾਡੀ, ਕੀ ਤੁਹਾਡੀ ਸਲਾਹ ਕੀ ਹੋਏਗੀ? ਨਹੀਂ ਆਪਣਾ ਨੀ ਲਾ ਕੇ ਲਿਆਉਣਾ। ਚਲੋ ਜੀ ਲੋ ਜੀ ਇੱਧਰ ਗੇਟ ਖੜਾ ਹੋਈ ਜਾਂਦਾ ਵਾ, ਕੋਈ ਵਲ ਛਾਲ ਵਿੰਗ ਵਾਲ ਕੱਢੀ ਜਾਂਦੇ ਆ। ਤੇ ਇੱਧਰ ਆ ਗਿਆ ਮੌਲਵੀ ਸਾਹਿਬ, ਕੱਲ ਦੇ ਗਏ ਮਾਸ਼ਾਅੱਲਾ, ਅੱਜ ਮੁੜੇ ਆ ਵਤਨਾਂ ਤੇ ਵੱਲੋਂ ਆ। ਟਾਈਮ ਨਾ ਆ ਜਾ ਕਰੋ ਮੌਲਵੀ ਸਾਹਿਬ। ਮੈਂ ਆਨੇ ਆ, ਕੋਈ ਤਾਂ ਕੋਈ ਚੀਜ਼ ਦਾ ਸਿਆਪਾ। ਹੁਣ ਗੱਟੂ ਭੁੱਲੇ ਸੀ, ਇਹ ਤਾਂ ਹੁਣ ਮੌਲਵੀ ਵੀ ਯਾਦਾਸ਼ਤ ਦੀ ਗੱਲ ਹੈ ਨਾ। ਗੱਟੂ ਲੈ ਕੇ ਆਏ ਕੋਈ ਬਦਾਮ ਬਦੂਮ ਖਾ ਲਾ, ਪੈਸੇ ਜੋੜ ਜੋੜ ਕੇ ਕੀ ਕਰਨੇ ਆ ਯਾਰ। ਬਦਾਮ ਵੀ ਬਹੁਤ ਮਹਿੰਗੇ ਹੋ ਗਏ ਆ ਤੁਹਾਡੀ ਨਿਗਰਾਨੀ ਦੇ ਵਿੱਚ। ਸਾਡੀ ਨਿਗਰਾਨੀ 'ਚ ਨਹੀਂ ਹੋਏ। ਮੈਂ ਤੁਹਾਨੂੰ ਵੈਸੇ ਕਹਿ ਰਿਹਾ ਕਿ ਬਦਾਮ ਖਾਇਆ ਕਰੋ। ਗੱਟੂ ਛੱਟੂ ਜਿਹੜੇ ਭੁੱਲ ਗਏ ਉਹਨੇ ਨਾ ਭੁੱਲੋ। ਉਤੋਂ ਤੁਸੀਂ ਬਾਬਾ ਅੱਜ ਨਾਲ ਲਿਆਂਦਾ ਵਾ, ਜੱਲਾ ਦੀ ਸਪੁਰਦ ਤੇਰੀ ਤੇ ਫਿਰ। ਅੱਛਾ ਅੱਲਾ ਖੈਰ ਕਰੇਗਾ। ਇੱਧਰ ਵੀ ਉਸਤਾਦ ਮਤਲਬ ਹੈ ਨਾ, ਬੜੀ ਗੱਲ ਆ। ਤੂੰ ਅੱਜ ਪਾਣੀ ਪਾ ਲਿਆ ਮਸਾਲੇ 'ਚ, ਮੈਂ ਤਾਂ ਕਿਹਾ ਸੀ ਵੀ ਕੋਈ 1-2 ਵਜੇ ਮਸਾਲੇ 'ਚ ਪਾਣੀ ਪਊ ਅੱਜ। ਹੈਂ ਹੌਲੀ ਹੌਲੀ ਲੱਗਾ ਸੀ। ਲਓ ਜੀ ਅੰਦਰ ਵੀ ਇੱਧਰ ਸ਼ੁਰੂ ਹੋਣ ਲੱਗਾ ਵਾ। ਲੋ ਜੀ ਇੱਧਰ ਲੱਗੇ ਹੋਏ ਆ ਮੌਲਵੀ ਸਾਹਿਬ। ਮੌਲਵੀ ਸਾਹਿਬ ਲੱਗੇ ਕਾਹਦੇ? ਮੌਲਵੀ ਸਾਹਿਬ ਦੇ ਨਿਬੇੜੀ ਖੜੇ ਕੰਮ। ਲੋ ਜੀ ਮਾਸ਼ਾਅੱਲਾ ਮੌਲਵੀ ਸਾਹਿਬ ਨੇ ਆ ਬਣਾਤਾ ਜਗਾੜ ਜਿਹਾ। ਇਹ ਜਗਾੜ ਜਦੋਂ ਬਣੇਗਾ ਉਦੋਂ ਪਤਾ ਲੱਗੇਗਾ। ਹਲੇ ਜਗਾੜ ਬਿਲਕੁਲ ਵੀ ਸਾਡਾ ਹਲੇ ਬਣਿਆ ਨਹੀਂਗਾ, ਕੰਪਲੀਟ ਨਹੀਂ ਹੋਇਆ। ਅਸੀਂ ਕਰਦੇ ਪਏ ਆ ਜੀ ਦੀਵਾਰ ਤਿਆਰ। ਆ ਸਾਡੀ ਥੋੜਾ ਜਿਹਾ ਜਗਾੜ ਇੱਧਰ ਰਹਿੰਦਾ। ਰਗੜੂ ਫੇਰਨ ਲੱਗਾ, ਫੇਰ ਲਾ ਰਗੜੂ ਰਗੜੂ। ਲੋ ਜੀ ਇਹ ਪੂਰਾ ਨਾਪ ਤੋਲ ਕਰ ਦੇਗਾ। ਆਹ ਦੀਵਾਰ ਤਿਆਰ ਹੋਏਗੀ ਤੇ ਹੋਏਗੀ ਆ 2 ਦੀਵਾਰਾਂ ਤਿਆਰ ਹੋਣਗੀਆਂ। ਇੱਥੇ ਆਏਗਾ ਬੈੱਡ। ਆ ਜਗ੍ਹਾ ਛੱਡੀ ਜੀ ਅਸੀਂ 6 ਫੁੱਟ ਤੇ 8 ਇੰਚ। ਫਿਰ ਲਾਈਟ ਸ਼ੀਟ ਲੱਗ ਕੇ ਤੇ 6 ਫੁੱਟ ਤੇ 4 ਇੰਚ ਰਹਿ ਜਾਣੀਆਂ। ਓਕੇ, ਇਹਦੇ ਵਿੱਚ ਬੈੱਡ ਹੁੰਦਾ ਮੋਸਟਲੀ 6 ਫੁੱਟ 1 ਅੱਧਾ ਇੰਚ ਵੱਧ ਹੈ ਨਾ, ਤੇ ਇਸ ਕਰਕੇ ਬੈੱਡ ਦੀ ਜਗ੍ਹਾ ਛੱਡ ਦਿੱਤੀ ਆ। ਇੱਥੇ ਹਲੇ ਬਾਕਸ ਜਿਹਾ ਬਣਨੇ ਆ, ਡੱਬਾ ਇੱਧਰ ਵੀ ਬਣਨਾ ਉਧਰ ਵੀ ਬਣਨਾ। ਅੱਜ ਮਾਲ ਵੀ ਬਣਾ ਕੇ ਜਾਏਗਾ, ਮਤਲਬ ਜਦੋਂ ਆਪਾਂ ਕੰਪਲੀਟ ਕਰਾਂਗੇ ਉਦੋਂ ਸਮਝ ਆ ਜਾਏਗੀ। ਤੇ ਇੱਧਰ ਕਹਿੰਦੇ ਫਾਕੇ ਹੁਣੇ ਲੱਗੇ, ਦੇ ਮਾਰ 4.5 ਫਾਕਾ ਜੀ। ਯੈਸੋ ਗੇਟ ਲੱਗ ਗਿਆ। ਅੱਛਾ ਲਓ ਜੀ ਗੇਟ ਹੋ ਗਿਆ ਆਪਣਾ ਖੜਾ, ਤੇ ਪਿਲਰ ਪੁਲਰ ਭਰਤੇ। ਉਹ ਜਿਹੜਾ ਮਾਲਗਰਾਮ ਜਾ ਉਤਲਾ ਹੁਣ ਉਹ ਜਿਹੜੇ ਆ ਸਰੀਏ ਵਾਰ ਲਾ ਦੇ ਨਾ, ਉਤਲੇ ਬੰਨੇ ਲਾਵਾਂਗੇ ਸਰੀਏ ਕੱਟ ਦੇਣਗੇ। ਅੱਛਾ ਉਸ ਤੋਂ ਬਾਅਦ ਚ ਕੱਟ ਦੇਣੇ ਆ, ਠੀਕ ਆ। ਅੱਛਾ ਇਧਰੋਂ ਹੋ ਗਿਆ ਗੇਟ, ਪਿਛਲੇ ਪਾਸੋਂ ਵੀ ਓਕੇ, ਠੀਕ ਆ ਜੀ। ਆ ਥੱਲੇ ਸਹੀ। ਅੱਛਾ ਨਿਜ਼ਾਮ ਇਹਨੇ ਕੀਤਾ ਸਹੀ ਬਾਬੇ, ਜਿਹੜਾ ਗਾਡਰ ਥੱਲੇ ਲਾਇਆ ਹੈ ਨਾ, ਆਪਾਂ ਨੂੰ ਜ਼ਿਆਦਾ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ ਹੋਈ। ਨਹੀਂ ਤਾਂ ਕਦੇ ਇੱਟ ਲਾ ਕੇ, ਅਕਸਰ ਬੰਦੇ ਵੇਖੇ ਨਾ ਉਹ ਥੱਲੇ ਇੱਟ ਲਾਉਂਦੇ ਆ, ਫਿਰ ਉਹ ਚਿਪਰੀ ਜੀ ਲਾ ਦਿੰਦੇ ਆ, ਫਿਰ ਕਦੇ ਕੁਛ ਲਾਉਂਦੇ ਹੈ ਨਾ। ਆਪਾਂ ਗਾਡਰ ਹੀ ਰੱਖੀ ਦਾ ਥੱਲੇ। ਅੱਛਾ ਅੱਛਾ ਸਹੀ ਹੋ ਗਿਆ। ਵਾਹ ਮੌਲਵੀ ਕੀ ਹਾਲ ਚਾਲ ਆ? ਇਹ ਕੀ ਚੱਕੀ ਆ ਰਹੇ ਆ? ਰੂਪਲਾਈਟ ਤੁਹਾਡੇ ਵਾਸਤੇ ਲੈ ਕੇ ਆਏ। ਵਾਹ ਹੋਰ ਵਧੀਆ ਠੀਕ ਠਾਕ। ਹੋਰ ਦੱਸੋ, ਇਹ ਕਿਤੇ ਐਨਕਾਂ ਵਾਲੀ ਰੂਪ ਲਾਈਟ ਤੇ ਨਹੀਂ ਲੈਂਦੇ ਜਿਵੇਂ ਐਨਕਾਂ? ਨਹੀਂ ਬਗੈਰ ਜਿਹੜੀ ਤੁਸੀਂ ਮੰਗਾਈ ਆ ਉਹੀ ਹੈ ਜੀ। ਅੱਛਾ ਚਲੋ ਮਾਸ਼ਾਅੱਲਾ, ਪਹੁੰਚੋ ਜਾ ਕੇ ਲਾਓ ਹਾਂ ਤੁਸੀਂ ਵੀ। ਸਾਨੂੰ ਰੂਪ ਲਾਈਟ ਲਾ ਕੇ ਦਿਓ ਹਾਂ ਸਾਨੂੰ। ਲਓ ਜੀ ਬਾਹਰੋਂ ਵਿਖਾਉਂਦੇ ਆ ਗੇਟ ਵੀ ਕਿਵੇਂ ਦਾ ਬਣਿਆ ਵਾ, ਕੀ ਕੀਤਾ ਵਾ ਚੌਧਰੀ ਸਾਹਿਬ ਨੇ, ਮਤਲਬ ਬਣਾਉਣ ਵਾਲੇ ਨੇ। ਲਾਉਣ ਵਾਲੇ ਨਾਲ ਤੇ ਲਾਤਾ ਹੈ, ਤੇ ਵੇਖਦੇ ਆ ਵੀ ਨਹੀਂ ਸੋਹਣਾ ਲੱਗਾ ਬਾਹਰੋਂ ਹੈ ਨਾ। ਤੇ ਸਿਰਫ ਔਰ ਸਿਰਫ 1-2 ਚੀਜ਼ਾਂ ਦੀ ਥੋੜੀ ਜਿਹੀ ਘਾਟ ਫੀਲ ਹੋ ਰਹੀ ਆ, ਉਹ ਹੁਣ ਹੋ ਗਿਆ। ਉਹ ਮੈਂ ਦੱਸਣਾ ਨਹੀਂਗਾ, ਉਹ ਹੁਣ ਆਪੇ ਪੂਰੀਆਂ ਕਰ ਦੇਗਾ। ਹੁਣ ਇਹਨੇ ਨਵੀਂ ਗੱਲ ਸੁਣਾਤੀ ਆ ਜੀ। ਉਹਨੇ ਕਿਹਾ ਮੈਂ ਕੰਮ ਤਾਂ ਕਰਨਾ ਵਾ ਜੇ ਇਹਨੂੰ ਟਾਇਲ ਲਵਾਉਣੀ ਆ। ਚੀਨੀ ਦੀ ਟਾਇਲ ਲੱਗੇ, ਚੀਨੀ ਦੀ ਟਾਇਲ ਲੱਗੇ ਕਾਲੇ ਰੰਗ ਦੀ, ਤੇ ਜੇ ਨਾ ਲਾਈਏ ਤੇ ਜਿੱਡਾ ਅੱਛਾ ਗੇਟ ਬਣਿਆ ਸੋਹਣੇ ਨਹੀਂ ਲੱਗਣਾ। ਅੱਛਾ ਜ਼ਰੂਰੀ ਆ। ਜ਼ਰੂਰੀ ਅੱਛਾ ਜ਼ਰੂਰੀ ਇਹ ਮੈਂ ਹਿਸਾਬ ਲਾਇਆ ਵਾ। ਆ ਚੀਨੀ ਦੀ ਟਾਇਲ ਵਾਲਾ ਵਕਤ ਨਾ ਇਹ ਹੁਣ ਥਾਂ ਥਾਂ ਤੇ ਪਾ ਰਿਹਾ। ਇਹਨੇ ਕਿਹਾ ਜੀ ਜਿਹੜੀ ਲੱਗਣੀ ਆ, ਇਹਨੂੰ ਕੀ ਕਹਿੰਦੇ, ਸਕਾਰਟਿੰਗ ਵੀ ਬਲੈਕ
ਚੀਨੀ ਦੀ ਟਾਇਲ ਦੀ ਮਤਲਬ ਇੱਕੋ ਵਾਰੀ ਮੁੱਟਾ ਹੀ ਮੋਕਲਵਾ ਕਿਸੇ ਨਾਲ ਬਲੈਕ ਦਾ ਇਹਦੇ ਉੱਤੇ ਵੀ ਤੂੰ ਬਲੈਕ ਲਾਉਣੀ ਆ ਉੱਥੇ ਵੀ ਬਲੈਕ ਲਵਾ ਰਿਆ ਉਹਦੇ ਨਾਲ ਵੀ ਬਲੈਕ ਚਲੋ ਠੀਕ ਆ ਲਵਾ ਲੈਂਦੇ ਆ ਲੋ ਜੀ ਮੌਲਵੀ ਸਾਹਿਬ ਆ ਗਏ ਇੱਧਰ ਵੀ ਕੰਮ ਚੱਲੀ ਜਾਂਦਾ ਵਾ ਤੇ ਲਾਈਟਾਂ ਵਗੈਰਾ ਵੀ ਲੱਗੀ ਜਾਂਦੀਆਂ ਲੋ ਜੀ ਆ ਗਈ ਆ ਪ੍ਰੋਫਾਈਲ ਲਾਈਟ ਮੌਲਵੀ ਸਾਹਿਬ ਲੈ ਆਏ ਆ ਹਾਂਜੀ ਉਸਤਾਦ ਜੀ ਇਹ ਲਾ ਕੇ ਵਿਖਾਓ ਹਾਂ ਕਿਹੜਾ ਰੰਗ ਹੈ ਇਹਦਾ ਇੱਕੋ ਹੀ ਮੰਗਾਈ ਆ ਗੋਲਡਨ ਕਲਰ ਆ ਗੋਲਡਨ ਹੀ ਮੰਗਾਇਆ ਸੀ ਵਾਹ ਬਈ ਵਾਹ ਜਗਾੜ ਹੈਵੀ ਆ ਯਾਰ ਲੋ ਜੀ ਹਾਂ ਹੁਣ ਕਰੋ ਚੈੱਕ ਇਹਦਾ ਸਹੀ ਰੰਗ ਪਤਾ ਲੱਗ ਗਿਆ ਹੈ ਨਾ ਗੋਲਡਨ ਹੀ ਆ ਲੋ ਜੀ ਧੁੱਪ ਜਿਹੜੀ ਹੈਗੀ ਆ ਜੋਰਾਂ ਸ਼ੋਰਾਂ ਦੇ ਵਿੱਚ ਆ ਤੇ ਅਸੀਂ ਕਿਹਾ ਵੀ ਪੈਪ ਲਾ ਲਈਏ ਲਾਉਣ ਨੂੰ ਮਿਸਤਰੀ ਗੇਟ ਲਾ ਕੇ ਚਲੇ ਗਏ ਘਰ ਨੂੰ ਕਿਉਂਕਿ ਗੇਟ ਤੋਂ ਬਾਅਦ ਚਾਲ ਨਹੀਂ ਸੀ ਬਣਦੀ ਪਈ ਮਤਲਬ ਗੇਟ ਦੇ ਪਿਛਲੇ ਪਾਸੇ ਪੱਥਰ ਲੱਗਣਾ ਤੇ ਉਹ ਪੱਥਰ ਯਾਰ ਨਾ ਕਹਿੰਦੇ ਵੀ ਪੂਰਾ ਨਹੀਂ ਲੱਗ ਹੋਣਾ ਫਿਰ ਕਿਉਂਕਿ ਉਹ ਬੈਕ ਤੱਕ ਨਹੀਂ ਆਉਣਾ ਤੇ ਗੇਟ ਖੜਾ ਕਰਕੇ ਭਰ ਕੇ ਪ੍ਰੋਪਰ ਉਹਨੂੰ ਪਿੱਲਰਾਂ ਨੂੰ ਪਰਫੈਕਟ ਕੰਮ ਕਰ ਗਏ ਆ ਗੇਟ ਦਾ ਤੇ ਕਹਿੰਦੇ ਫਿਰ ਅੱਜ ਮੈਂ ਕਿਹਾ ਫਿਰ ਅੱਜ ਕੋਈ ਨਹੀਂ ਤੁਸੀਂ ਚਲੇ ਜਾਓ ਸਵੇਰ ਤੋਂ ਆ ਕੇ ਪੱਥਰ ਤੇ ਪੱਥਰ ਤੋਂ ਬਾਅਦ ਫਿਰ ਅੰਦਰ ਵਾਲਾ ਜਿਹੜਾ ਉਰਲਾ ਪਾਸਾ ਉਹ ਪਲਸਤਰ ਕਰਕੇ ਤੇ ਉਰਲੇ ਪਾਸੇ ਦੀ ਚਾਲ ਬਣਾ ਦਾਂਗੇ ਫਿਰ ਤੇ ਪਰਲੇ ਪਾਸੇ ਦੀ ਚਾਲ ਆਪਣੀ ਹੋ ਜੂਗੀ ਬਹਾਲ ਤੇ ਇੱਧਰ ਕਹਿੰਦੇ ਵੀ ਵਸੀਮ ਲੱਗਾ ਪੈਪ ਲਾਉਣ ਕਹਿੰਦਾ ਵੀ ਧੁੱਪ ਬੜੀ ਆ ਤੇ ਮਿਸਤਰੀ ਵੀ ਚਲੇ ਗਏ ਹੁਣ ਪੈਪ ਦੀ ਤਾਂ ਲੋੜ ਹੈ ਨਹੀਂ ਹੈ ਨਹਾਉਣ ਵਾਲਾ ਤਾਂ ਕੰਮ ਬਹੁਤ ਜ਼ਰੂਰੀ ਹੈ ਨਾ ਹੁਣ ਤਾਂ ਵੇਖਣ ਵਾਲੇ ਵੀ ਆਪਣੇ ਸਾਰੇ ਭੈਣ ਭਰਾ ਕਹਿੰਦੇ ਆ ਵੀ ਇਹ ਕਿੱਥੋਂ ਬਰਫਾਨੀ ਰਿੱਛ ਆ ਗਿਆ ਵੀ ਇਹ ਨਹਾਉਂਦੇ ਹੀ ਰਹਿੰਦੇ ਕੰਮ ਹੀ ਕੋਈ ਨਹੀਂ ਉਹਨਾਂ ਨੂੰ ਹੈ ਆਹੋ ਇਧਰ ਬਾਬਾ ਆ ਗਿਆ ਬਾਬਾ ਰੁਕ ਜਾਓ ਓ ਰੁਕ ਜਾ ਤੁਹਾਨੂੰ ਮੈਂ ਗੱਲ ਦੱਸਣ ਲੱਗਾ ਵਾਂ ਕੀ ਹਾਲ ਆ ਮੈਂ ਗੱਲ ਪਤਾ ਤੁਹਾਨੂੰ ਰੋਕਿਆ ਕਾਹਤੋਂ ਆ ਐ ਨੂੰ ਨਹੀਂ ਅੱਜ ਜਾਣਾ ਹਾਂ ਗੇਟ ਖੋਲੀ ਬੱਚੇ ਗੇਟ ਖੋਲ ਬਾਈ ਇਹ ਅੱਜ ਐ ਨੂੰ ਜਾਣਾ ਮੈਨੂੰ ਇਤਲਾਹ ਮਿਲ ਗਈ ਹੈ ਜੀ ਅੱਛਾ ਮੈਂ ਕਿਹਾ ਇਹਨਾਂ ਨਾ ਬਾਬਾ ਉਹਨੂੰ ਮੁੜ ਕੇ ਕਵੇ ਪੱਠਿਆਂ ਦੇ ਵਿੱਚ ਵਾੜ ਕਿਉਂ ਕਢਾਓ ਉਹਨਾਂ ਦੱਸਿਆ ਗੇਟ ਲਾਇਆ ਵਾ ਤੇ ਇੱਧਰ ਜਮੀ ਹਾਂ ਇੱਧਰ ਦੀ ਅੱਜ ਨਾ ਇਹ ਲੈ ਕੇ ਜਾਓ ਲਓ ਜੀ ਮਾਲ ਆ ਗਿਆ ਸੀਲਿੰਗ ਦਾ ਥੋੜਾ ਜਿਹਾ ਕੰਮ ਰੁਕਿਆ ਸੀ ਪੈਲਿੰਗ ਸ਼ੈਲਿੰਗ ਅੱਜ ਆਈ ਆ ਵਾਧੂ ਕਿਸਮ ਦੀ ਤੇ ਪੈਲਿੰਗ ਆ ਗਈ ਹੁਣ ਇੰਚੀ ਬਾਈ ਇੰਚੀ ਦੀ ਅੱਗੇ ਸੀ 1.5 ਦੀ ਹੁਣ ਇੰਚੀ ਬਾਈ ਇੰਚੀ ਦੀ ਆ ਗਈ ਆ ਲਓ ਜੀ ਗੋਲਾ ਤੇ ਪੀਸ ਪੂਸ ਮਾਲਕਦਮ ਜਿਹਾ ਵਾਵਾ ਇਹ ਹੁਣ ਵੇਖ ਕੇ ਪਤਾ ਲੱਗੂਗਾ ਵੀ ਅਸਲ ਦੇ ਵਿੱਚ ਆਇਆ ਕੀ ਹੈ ਜਦੋਂ ਉਤਰਿਆ ਲੱਗਾ ਉਦੋਂ ਪਤਾ ਲੱਗਣਾ ਲੱਗ ਗਿਆ ਪੈਪ ਚੋਰੀ ਹੈ ਬਈ ਲਾ ਕਿੱਥੇ ਚੱਲਾਂ ਖੈਰੀ ਲਓ ਜੀ ਚੱਲ ਗਿਆ ਪੈਪ ਤੁਸੀਂ ਕਿਹਾ ਇੱਕ ਵਾਰੀ ਤਰੌਂਕ ਦੀ ਪਾਣੀ ਹਲਕਾ ਹਲਕਾ ਤੇ ਮਾਸ਼ਾਅੱਲਾ ਵਾਵਾ ਹੋ ਗਿਆ ਚੋਰੀ ਆਹ ਜਿਹੜਾ ਹੈ ਨਾ ਵਾਵਾ ਆ ਕਲੀ ਲੱਗੀ ਆ ਮਤਲਬ ਲਾਉਣ ਠੀਕ ਆ ਪਰ ਮਸ਼ੀਨ ਨਾ ਹੋਣ ਕਰਕੇ ਤੇ ਇਹਦੀ ਤਬਾਹੀ ਉਤਰਦੀ ਪਈ ਆ ਤੇ ਅੱਜ ਕੱਲ ਜਦੋਂ ਦਾ ਘਰ ਸ਼ੁਰੂ ਹੈ ਨਾ ਉਹਦਾ ਫੋਕਸ ਬਿਲਕੁਲ ਨਹੀਂ ਹੈਗਾ 5 ਮਹੀਨੇ ਹੋ ਗਏ ਆ ਭਾਈ ਫੋਕਸ ਕਾਦਾ ਹੋਣਾ ਜੇ ਮਿਸਤਰੀਆਂ ਵੱਲੋਂ ਜਾਨ ਛੁੱਟੂਗੀ ਤਾਂ ਫੋਕਸ ਹੋਣਾ ਤੇ ਫੋਕਸ ਨੇ ਤਬਾਹੀ ਪੱਟੀ ਪਈ ਆ ਹੁਣ ਮੈਂ ਆ ਕੇ ਵੇਖਿਆ ਮੈਂ ਕਿਹਾ ਯਾਰ ਵੀ ਆ ਆਪਣਾ ਘਾਹ ਬਹੁਤ ਇਧਰੋਂ ਹੋਇਆ ਪਿਆ ਵਾ ਆ ਤੇ ਵਿੱਚੋਂ ਤੇ ਪੱਟ ਦਿਓ ਚਲੋ ਮਸ਼ੀਨ ਦਾ ਤਾਂ ਹੁਣ ਮਸ਼ੀਨ ਅਸਲ ਦੇ ਵਿੱਚ ਦੂਜੀ ਤਾਂ ਹੈਗੀ ਆ ਵਸੀਮ ਸਾਹਿਬ ਜਿਹੜੀ ਹੱਥ ਵਾਲੀ ਆ ਹੱਥ ਵਾਲੀ ਹੈਗੀ ਆ ਪਰ ਉਹਦੇ ਨਾਲ ਨਹੀਂ ਹੋਣਾ ਉਹਦੇ ਨਾਲ ਨਹੀਂ ਹੋਣਾ ਇਹ ਗਿੱਟ ਤਾਂ ਵੱਡਾ ਹੋ ਗਿਆ ਹਾਂ ਆ ਵੀ ਮਾਸ਼ਾਅੱਲਾ ਵਾਵਾ ਹੋਇਆ ਹੱਥਾਂ ਲੱਗਦਾ ਹੋਣਾ ਡੇਲੀ ਆ ਪੌਦਾ ਮਾਸ਼ਾਅੱਲਾ ਬਹੁਤ ਚੰਗਾ ਹੋ ਗਿਆ ਇਹਦੀ ਕਟਾਈ ਹੋਣੀ ਨਾ ਇਹਦੀ ਕਟਾਈ ਹੋਣੀ ਕੈਂਚੀ ਨਾਲ ਇਹਨੇ ਐ ਜਾਲ ਜਿਹਾ ਬਣਾ ਜਾਣਾ ਵਾ ਅੱਗੇ ਆ ਗਿਆ ਜਿਹੜਾ ਨਾਰ ਦਾ ਬੂਟਾ ਤੇ ਆਪਣੀ ਆ ਵੇਖੋ ਜੀ ਪਿਲਕਣ ਵੀ ਤਿਆਰ ਆ ਅਗਲੇ ਸਾਲ ਤੇ ਐਨ ਮੰਜਾ ਦਊਗੀ ਮੰਜੇ ਦੀ ਜਗ੍ਹਾ ਅੱਗੇ ਆ ਗਿਆ ਨਾਰ ਕਿਆ ਮੈਂ ਡੇਰੇ ਵਾਲਾ ਤਬਾਈ ਬੜੀ ਗਰਮੀ ਜਿਹੜੀ ਡੇਰੇ ਵਾਲਾ ਨਾਤੀ ਜਾਂਦਾ ਯਾਰ ਗਰਮੀ ਹੈ ਹੀ ਬੜੀ ਆ ਜਦੋਂ ਇੱਕ ਵਾਰੀ ਬਾਹਰ ਆਉਂਦੇ ਆ ਨਾ ਤੇ ਪਤਾ ਲੱਗਦਾ ਗਰਮੀ ਦਾ ਆਪਾਂ ਛਾਂ ਤੇ ਜੋ ਰਹਿੰਦੇ ਆ ਹਾਂ ਆ ਚੱਕਰ ਹੁਣ ਆਇਆ ਹੋਇਆ ਮਾਲ ਮਿਸਤਰੀ ਚਲ ਗਿਆ ਮਾਲ ਆ ਗਿਆ ਦੂਜਾ ਸੀਲਿੰਗ ਵਾਲਾ ਹੁਣ ਸੀਲਿੰਗ ਵਾਲੇ ਨੂੰ ਇੰਤਜ਼ਾਰ ਕਰਦੇ ਆ ਵੀ ਕਿਹੜੇ ਵੇਲੇ ਹੋਵੇ ਆਉਣ ਤੇ ਆ ਕੇ ਕੰਮ ਸ਼ੁਰੂ ਕਰਨ ਕਿਉਂਕਿ ਜਿਹੜੀ ਉਹ ਦੀਵਾਰ ਹੈ ਨਾ ਆਪਣੇ ਵਾਲੀ ਰੂਮ ਵਾਲੀ ਨਵੇਂ ਵਾਲੀ ਉਹ ਲੱਗਣੀ ਚਾਹੀਦੀ ਅੱਜ ਦੇ ਮਤਲਬ ਟਾਈਮ ਦੇ ਵਿੱਚ ਅੱਜ ਤਰੀਕ 'ਚ ਲੱਗ ਜਾਵੇ ਤਾਂ ਫੇਰ ਲੱਗ ਜੂਗੀ ਆਉਣ ਵਾਲਾ ਹੀ ਆ ਆਉਣ ਵਾਲਾ ਹੀ ਯਾਰ ਕੰਮ ਨਿਬੜੇ ਤੇ ਕੋਈ ਹੋਰ ਧੰਦਾ ਕਰੀਏ ਡੇਰੇ ਵਾਲਾ ਆ ਜਿਹੜਾ ਬੂਟਾ ਹੁਣ ਮੈਂ ਨਾ ਨਿਕਲਣ ਡਿਆ ਦੇਖੋ ਨਾ ਆ ਥੱਲੇੋਂ ਫੋਟ ਕਰ ਰਿਹਾ ਇੱਥੋਂ ਇਹਨਾਂ ਦਿਨਾਂ ਦੇ ਵਿੱਚ ਸਹੀ ਆ ਦੇਖੋ ਹੁਣ ਇਹਨੂੰ ਪਾਣੀ ਮਿਲ ਰਿਹਾ ਨਾ ਇਹ ਫੋਟ ਕਰ ਰਿਹਾ ਨਹੀਂ ਹੁਣ ਠੀਕ ਹੋ ਰਿਹਾ ਇਹ ਹੁਣ ਪੂਰਾ ਜਾਲ ਬਣਾ ਲੇਗਾ ਆਪਦਾ ਬਸ ਹੁਣ ਦੁਆ ਕਰਕੇ ਮਸ਼ੀਨ ਦਾ ਵਸੀਮ ਨੂੰ ਲੱਭ ਗਿਆ ਨਵਾਂ ਕੰਮ ਇਹਨੂੰ ਲੱਭ ਗਈ ਇੱਥੋਂ ਦੁਪਹਿਰ ਬੂਟੀ ਸਹੀ ਲਾਈ ਸੀਗੀ ਇਹ ਪਹਿਲਾਂ ਇੱਕ ਗਮਲਾ ਭਰ ਲਿਆ ਤੇ ਹੁਣ ਦੂਜਾ ਭਰ ਲਿਆ ਤੇ ਗਮਲਾ ਵੀ ਫਿਰ ਲੱਭ ਗਿਆ ਚੰਗਾ ਭਲਾ ਬੈਠਾ ਇੱਥੇ ਕਿਤੇ ਗਮਲਾ ਦੱਬਿਆ ਹੋਇਆ ਇਹਦੇ ਵਿੱਚੋਂ ਨਿਕਲਿਆ ਆ ਇਹ ਹੁਣ ਰੱਖਣੀ ਕਿੱਥੇ ਆ ਸਹੀ ਇਹ ਰੱਖ ਦੇਣੀ ਜਿੱਥੇ ਹੋ ਜਵੇ ਜਿੱਥੇ ਲੱਗੇ ਬਾਬਾ ਬਸ ਸਹੀ ਇਹ ਵੱਧ ਹੀ ਰਹਿੰਦੀ ਆ ਹਨਾ ਇਹ ਭਾਈ ਇੱਥੋਂ ਪੱਟ ਕੇ ਕਹਿਣ ਚੱਲੇ ਆ ਲੈਟ ਲੈ ਕੇ ਭੱਜ ਕੇ ਹੋਏ ਲਿਓ ਲੈਟ ਘਰੇ ਰੂਪ ਲਾਈਟ ਆਉਂਦੇ ਪਿਆ ਲਾਤੀ ਆ ਲਓ ਇੱਕ ਗਮਲਾ ਹੋਰ ਲੱਭ ਗਿਆ ਜੱਟੂ ਸਾਹਿਬ ਸਹੀ ਆ ਬਾਈ ਕੰਮ ਵਧਾਈ ਰੱਖੋ ਹੈ ਲੈਟ ਲਿਆ ਲੈਂਦਾ ਸਾਨੂੰ ਮੁੜ ਕੇ ਲੱਭੀ ਜਾਏ ਜੋ ਲੈਟ ਲਿਓ ਭੱਜ ਕੇ ਤੇ ਉਸ ਤੋਂ ਬਾਅਦ ਨਾ ਫਿਰ ਲਾ ਲਿਓ
ਲੋ ਜੀ ਇੱਧਰ ਮੁੰਡਾ ਖੇਡੀ ਜਾਂਦਾ, ਮੈਨੂੰ ਲੱਗਦਾ ਫ੍ਰੀ ਫਾਇਰ ਬੈਠਾ ਹਨਾ। ਹਾਂਜੀ ਬਸ ਕੋਈ ਕੰਮ ਨਾ ਕਿ ਤੂੰ ਕਰ ਲਵੀਂ, ਫ੍ਰੀ ਫਾਇਰ ਹੀ ਖੇਡੀ ਬਹਿ ਗਈ। ਕੰਮ ਦੇ ਨਾਲ ਨਾਲ ਸਾਰਾ ਕੁਝ ਚੱਲਦਾ ਹੁੰਦਾ। ਨਹੀਂ ਉਹ ਤਾਂ ਜ਼ਾਹਰ ਹੀ ਕਰ ਲਾ। ਲਓ ਜੀ ਮੌਲਵੀ ਸਾਹਿਬ ਇੱਧਰ ਪੈਲਿੰਗ ਲਾਈ ਆਉਂਦੇ ਆ ਤੇ ਆਹ ਉੱਤੇ ਬਣ ਗਿਆ ਨਕਸ਼ਾ ਜਿਹਾ ਤੇ ਥੱਲੇ ਲੱਗਦੀ ਪਈ ਆ ਜੀ ਪੈਲਿੰਗ। ਇੱਧਰ ਪੈਲਿੰਗ ਵਾਲੇ ਜੀ ਪਈ ਜਾਂਦੇ ਆ ਪੀਸ, ਉਹ ਤੋੜ ਤੱਕ। ਹੁਣ ਇਹਦੇ ਵਿੱਚ ਨਾ ਥੋੜਾ ਬਹੁਤਾ ਕਿਤੇ ਨਾ ਕਿਤੇ ਫਰਕ ਆ ਰਿਹਾ ਵਾ ਗੁਲਾਈ 'ਚ, ਤੇ ਉਹ ਐਲ ਪੱਟੀ ਕੱਢੇਗੀ ਨਾਲ ਜੀ। ਐਲ ਪੱਟੀ ਨਾਲ ਤਕਰੀਬਨ ਕਾਫੀ ਜ਼ਿਆਦਾ ਪਹਿਲੇ ਨਾਲੋਂ ਉਹਨੂੰ ਬਿਹਤਰ ਕਰਕੇ ਤੇ ਹੁਣ ਐਲ ਪੱਟੀ ਲਾ ਕੇ ਉਹਦੇ ਵਿੱਚ ਨਿਕਲ ਆਏਗੀ। ਤੇ ਆਹ ਜਿਹੜਾ ਕੰਮ ਕਾਰ ਨਾਲ ਦੀ ਨਾਲ ਚੱਲੀ ਜਾਂਦਾ ਵਾ ਪੈਲਿੰਗ ਵਾਲਾ। ਹੁਣ ਪੈਲਿੰਗ ਤੋੜਤੇ ਉਸਤਾਦ ਜੀ, ਉਹ ਉੱਤਲੇ ਪੀਸ ਲੱਗਣੇ ਆ। ਤੇ ਆਹ ਤਾਰ ਦਾ ਕੀ ਕੀਤਾ, ਕਰ ਲਿਆ ਜਗਾੜ ਫਿਰ ਕਿ ਨਹੀਂ? ਅੱਛਾ ਤਾਰ ਇੱਥੇ ਨਿਕਲਦੀ ਪਈ ਸੀ ਇਹਦੀ ਗਰੂਪ ਲੈਟ ਦੀ, ਤੇ ਇਹ ਹੁਣ ਨਾ ਥੋੜੀ ਪਛਾਣ ਜਾ ਕੇ ਤੇ ਉੱਥੇ ਕਰਨੀ ਆ ਤਾਂ ਕਿ ਪੀਸ ਅੱਗੇ ਪੈਲਿੰਗ ਵਾਲਾ ਗਾਹ ਨਾ ਆ ਜਾਵੇ। ਇੱਧਰ ਮੈਂ ਕਿਹਾ ਤੁਹਾਨੂੰ ਗੇਟ ਲੱਗਾ ਵਿਖਾ ਦਈਏ ਬਾਹਰੋਂ। ਗੇਟ ਗਿਆ ਜੀ ਮਾਸ਼ਾਅੱਲਾ ਲੱਗ, ਤੇ ਆ ਸਪੋਰਟਾਂ ਵਗੈਰਾ ਥੋੜੀਆਂ ਖੜੀਆਂ ਕੀਤੀਆਂ। ਅੱਜ ਜਿਹੜਾ ਆ ਥੱਲੇ ਲਗਾਇਆ ਹੋਇਆ ਨਾ ਗਾਡਰ, ਇਹਦੇ ਨਾਲ ਇਹਨੂੰ ਪਹਿਲਾਂ ਲੈਵਲ 'ਚ ਕੀਤਾ ਗਾਡਰ ਨੂੰ, ਤੇ ਇਹਦੇ ਨਾਲ ਗੇਟ ਜਿਹੜਾ ਪ੍ਰੋਪਰ ਲੈਵਲ ਦੇ ਵਿੱਚ ਲੱਗਾ ਹੋਇਆ ਵਾ। ਤੇ ਹੁਣ ਹੋ ਗਿਆ ਕੰਮ ਯੈਸ ਠੀਕ ਆ। ਗੇਟ ਵਾਲਾ ਪਿਲਰ ਸ਼ਿਲਰ ਭਰ ਦਿੱਤੇ ਸੀ ਇੱਥੋਂ ਅੰਦਰੋਂ ਸਾਰੇ ਪਾਸੇ, ਇੱਧਰੋਂ ਵੀ ਬਾਹਰੋਂ ਵੀ, ਮਤਲਬ ਹੁਣ ਪਰਫੈਕਟ ਹੋ ਗਿਆ। ਇਹ ਕਹਿੰਦੇ ਸੀ ਵੀ ਹਫਤੇ ਐਤਵਾਰ ਵਾਲੇ ਦਿਨ ਤੁਸੀਂ ਖੋਲ ਲਿਓ। ਆਪਾਂ ਕਹਿੰਦੇ ਚਲੋ ਵੀ ਠੀਕ ਹੋ ਗਿਆ, ਹਫਤੇ ਐਤਵਾਰ ਦੇ ਤੇ ਕੋਈ ਚੱਕਰ ਨਹੀਂ ਗਾ। ਮਿਸਤਰੀ ਜਿਹੜੇ ਉਹ ਚਲੇ ਗਏ ਫਿਰ ਟਾਈਮ ਨਾਲ ਹੀ। ਹੁਣ ਲੱਗ ਜਾਣ ਗਿਆ ਅੰਦਰ ਪੱਥਰ ਤੇ ਉਹ ਹੋ ਜਾਏਗਾ ਕੰਮ ਡਨ। ਸਵੇਰੇ ਫਿਰ ਦੇਖੋ ਕੀ ਆ ਕੇ ਕਰਦੇ ਆ। ਸੀਲਿੰਗ ਵਾਲੇ ਤੇ ਅੰਦਰ ਲੱਗੇ ਹੋਏ ਆ, ਦੀਵਾਰ ਦੇ ਉੱਤੇ ਪੈਲਿੰਗ ਵਗੈਰਾ ਪਾਈ ਜਾਂਦੇ ਆ। ਉਹ ਵੀ ਮਾਸ਼ਾਅੱਲਾ ਅੱਲਾ ਰੱਖੇ ਖੈਰ ਸੁੱਖ ਹੋ ਜਾਏਗਾ ਕੰਮ ਟਾਈਮ ਦੇ ਨਾਲ। ਇੱਧਰ ਚੌਧਰੀ ਸਾਹਿਬ ਵੱਢਣ ਲੱਗੇ ਹੋਏ ਆ ਲੂਸਣ। ਆ ਮੀਆਂ ਜੀ ਵੱਡੀ ਤੁਰੇ ਆਉਂਦੇ ਆ, ਵੱਡੀ ਤੁਰੇ ਆ ਰਹੇ ਨੇ। ਸਾਰਿਆਂ ਨੇ ਕਹਿਣਾ ਬਾਹਰ ਦਾ ਕੰਮ ਹੀ ਨਹੀਂ ਵਿਖਾਇਆ ਅੱਜ ਸਾਰਾ ਦਿਨ। ਵੇਖੀ ਤੇ ਗਏ ਸਾਰਾ। ਨਹੀਂ ਉਹ ਘਰ ਦਾ ਹੀ ਹੋ ਰਿਹਾ ਸੀ ਨਾ, ਮਤਲਬ ਮਿਸਤਰੀਆਂ ਮੁਸਤਰੀਆਂ ਵਾਲਾ ਹੀ, ਤੇ ਇਹ ਨਹੀਂ ਨਾ ਉਹ ਵਿਖਾਇਆ ਦੂਜਾ ਮਾਲ ਡੰਗਰ ਵਾਲਾ, ਉਸ ਪਾਸੇ ਨਹੀਂ ਆਏ। ਉਹ ਭਾਈ ਨਹੀਂ ਵੀ ਵਿੱਚ ਕੈਮਰਾ ਦਾ ਰਸ਼ ਪਿਆ ਹੋਇਆ। ਮੇਰੇ ਇੱਧਰ ਰਸ਼ ਬੜਾ ਪਿਆ। ਅਸਲ ਦੇ ਵਿੱਚ ਰੌਲਾ ਇਹ ਆ ਕਿ ਭਾਈ ਸੀਲਿੰਗ ਵਾਲਿਆਂ ਤੇ ਦਿਵਾਲੇ ਬਹਿਣਾ ਪੈਂਦਾ। 19-21 ਦਾ ਵੀ ਫਰਕ ਹੋ ਗਿਆ, ਉਹਨਾਂ ਨੇ ਲਾਤੀ, ਉਸ ਤੋਂ ਬਾਅਦ ਉਹਨਾਂ ਨੇ ਲਾਉਣੀ ਕੋਈ ਨਹੀਂ ਠੀਕ ਹੈ। ਉਹ ਫਿਰ ਤਾਂ ਉਹਨਾਂ ਦੇ ਮੌਰਾਂ ਤੇ ਰਹਿਣਾ ਪੈਂਦਾ, ਇਹ ਵੀ ਰੌਲਾ ਵਾ ਕੰਮ ਕਰਾਉਂਦੇ ਹੋਏ। ਫਿਰ ਉਸ ਤੋਂ ਬਾਅਦ ਬਿਜਲੀ ਵਾਲੇ ਆ, ਉਹਨਾਂ ਦੇ ਨਾਲ ਸ਼ੀਟਾਂ ਸ਼ੂਟਾਂ ਉਹ ਵੀ ਨਾਲ ਰਹਿਣਾ ਪੈਂਦਾ ਵਾ। ਉਸ ਤੋਂ ਬਾਅਦ ਮਿਸਤਰੀ ਹੋ ਗਿਆ, ਤੇ ਮਤਲਬ ਤੁਸੀਂ ਐਂ ਕਹਿ ਲਓ ਵੀ ਜਦੋਂ ਘਰ ਦੇ 3-4 ਜਿਹੜੇ ਲੱਗੇ ਹੋਣ ਨਾ ਮਜ਼ਦੂਰ, ਉਦੋਂ ਫਿਰ ਦਿਵਾਲੇ ਰਹਿਣਾ ਪੈਂਦਾ ਵਾ। ਉਹ ਫਿਰ ਮੈਂ ਸਾਰਾ ਦਿਨ ਉਹਨਾਂ ਦੇ ਦਿਵਾਲੇ ਹੀ ਰਿਹਾ ਯਾਰ। ਤੇ ਇਸ ਕਰਕੇ ਫਿਰ ਬਾਹਰ ਜਾਣ ਦਾ ਨਾ ਜ਼ਿਆਦਾ ਟਾਈਮ ਨਹੀਂ ਲੱਗਦਾ। ਫਿਰ ਕੰਮ ਕਰ ਪਿੱਛੋਂ ਮੁੰਡੇ ਨਿਬੇੜ ਲੈਂਦੇ ਆ, ਤਾਂ ਕਰਕੇ ਫਿਰ ਮੈਂ ਉਹਨਾਂ ਦੇ ਸਿਰ ਤੇ ਰਹਿਣਾ। ਮੈਂ ਤਾਂ ਕੁਰਸੀ ਢਾਹ ਕੇ ਸੀਲਿੰਗ ਵਾਲਿਆਂ ਦੇ ਮਗਰ ਹੀ ਬੈਠਾ ਰਹਿਣਾ ਵਾ ਕਿਉਂਕਿ ਅੰਦਰ ਕਰਦੇ ਪਏ ਆ 19-21 ਦਾ ਫਰਕ ਨਾ ਕੱਢ ਦੇਣ ਯਾਰ, ਤਾਂ ਕਰਕੇ ਬੜਾ ਰੌਲਾ ਬਣਦਾ। ਤੇ ਬਾਕੀ ਵਲੌਗ ਜਿਹੜਾ ਉਹ ਆਪਾਂ ਐਂਡ ਕਰਦੇ ਹੁਣ। ਆਹ ਦਾ ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ, ਦੁਆਵਾਂ 'ਚ ਰੱਖਣਾ ਵਾ ਯਾਦ, ਤੇ ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਮਿਲਦੇ। ਸੁਬਾਹ ਇੱਕ ਨਵੇਂ ਵਲੌਗ 'ਚ ਇੱਕ ਨਵੀਂ ਰੂਟੀਨ 'ਚ ਹੁਣ ਦਿਓ ਇਜਾਜ਼ਤ। ਰੱਬ ਰੱਖਾ।